ਬਿਲਕੁਲ ਅਸਾਈਲਮ ਹਾਲਾਂਕਿ ਯੂਐਸਏ ਦੇ ਵਿੱਚ ਜੇ ਕਿਸੇ ਨੇ ਪੋਲੀਟੀਕਲ ਅਸਾਈਲਮ ਲੈਣਾ ਆ, ਉਹ ਕੇਸ ਤਾਂ 1980 ਤੋਂ ਹੀ ਚੱਲਦੇ ਹੈਗੇ ਆ। ਪਰ ਕਿਹੜੇ ਬੇਸ ਦੇ ਉੱਤੇ ਅਸਾਈਲਮ ਮਿਲਦਾ ਹੈਗਾ, ਕਿਹੜੇ ਕੇਸ ਐਕਸੈਪਟ ਹੋ ਜਾਂਦੇ ਆ, ਅਪਰੂਵ ਹੋ ਜਾਂਦੇ, ਕਿਹੜੇ ਕੇਸ ਰਿਜੈਕਟ ਹੋ ਜਾਂਦੇ ਆ। ਸੋ ਉਹਨਾਂ ਇਸ਼ੂਜ਼ ਦੇ ਉੱਤੇ ਸਾਨੂੰ ਦੱਸੋ ਵੀ ਇਹ ਕਿਸ ਤਰ੍ਹਾਂ ਜਿਹੜਾ ਆ ਹੁੰਦਾ ਹੈਗਾ? ਸੋ ਅਸਾਲਮ ਦੇ ਜੀ ਕਈ ਸਾਰੇ ਜਿਹੜੇ ਬੇਸ ਹੁੰਦੇ ਆ, ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਨੈਸ਼ਨੈਲਿਟੀ, ਪਰਟੀਕੂਲਰ ਸੋਸ਼ਲ ਗਰੁੱਪ। ਇਹਨਾਂ ਨੇ ਜਿਹੜੀਆਂ ਕੈਟੇਗਰੀਆਂ ਵੰਡੀਆਂ ਕਿ ਇਹਨਾਂ ਦੇ ਕੈਟੇਗਰੀ ਦੇ ਜੇ ਬੇਸ ਤੇ ਤੁਹਾਡੇ ਨਾਲ ਕੋਈ ਵੀ ਧੱਕਾ ਜਿਹੜਾ ਹੁੰਦਾ ਤੇ ਤੁਸੀਂ ਅਸਾਲਮ ਲੈ ਸਕਦੇ ਆ। ਸੋ ਹੁਣ ਫੋਰ ਐਗਜ਼ਾਮਪਲ ਜੇ ਕਿਸੇ ਨਾਲ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਸੀਗੀ ਆਪਣੇ ਗੁਆਂਢੀ ਨਾਲ, ਜਾਂ ਕੋਈ ਕਰਪਸ਼ਨ ਦਾ ਮਸਲਾ ਹੈਗਾ, ਸੋ ਕਾਫੀ ਸਾਰੇ ਜਿਹੜੇ ਅਸਾਲਮ ਦਾ ਬੇਸ ਨਹੀਂ ਬਣਦਾ। ਤੇ ਜਿਹੜਾ ਉਹਨਾਂ ਨੇ ਰੱਖਿਆ ਕਿ ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਪਰਟੀਕੂਲਰ ਸੋਸ਼ਲ ਗਰੁੱਪ, ਉਹ ਕਿਸੇ ਨਾ ਕਿਸੇ ਕੈਟੇਗਰੀ 'ਚ ਜਿਹੜਾ ਤੁਹਾਡਾ ਕੇਸ ਉਹ ਆਉਣਾ ਚਾਹੀਦਾ। ਸੋ ਹਰੇਕ ਜੀ, ਜਿਹੜਾ ਪਰਸੀਕਿਊਸ਼ਨ ਜਾਂ ਧੱਕਾ ਲੋਕਾਂ ਨਾਲ ਹੁੰਦਾ, ਹਰੇਕ ਚੀਜ਼ ਦਾ ਜਿਹੜਾ ਅਸਾਲਮ ਦਾ ਕੇਸ ਨਹੀਂ ਬਣਦਾ। ਤੇ ਜਿਹੜੇ ਗੱਲ ਕਰੀਏ ਆਪਾਂ ਵੱਖ-ਵੱਖ ਸਟੇਟਾਂ ਦੀ, ਹੈ ਨਾ, ਕਿਸੇ ਸਟੇਟ ਦੇ ਵਿੱਚ ਕ੍ਰਿਸਚਨ ਜਿਹੜੇ ਪਰਸੀਕਿਊਸ਼ਨ ਜ਼ਿਆਦਾ, ਉਹਨਾਂ ਦਾ ਜਿਹੜਾ ਕੇਸ ਆ, ਕਿਸੇ ਇਲਾਕੇ 'ਚ ਜਿਹੜੀ ਦਲਿਤ ਜਿਹੜਾ ਡਿਸਕ੍ਰਿਮੀਨੇਸ਼ਨ, ਭੇਦਭਾਵ ਆ ਧਾਰਮਿਕ ਬੇਸ ਤੇ ਵੀ ਤੇ ਸਮਾਜਿਕ ਲੈਵਲ ਤੇ ਵੀ, ਉਹਦੇ ਕੇਸ ਆਉਂਦੇ ਆ। ਕਈ ਫੀਮੇਲ ਵਾਲੇ ਕੇਸ ਆ ਜਾਂਦੇ ਆ, ਡੋਮੈਸਟਿਕ ਵਾਇਲੈਂਸ ਦਾ, ਪ੍ਰੋਬਲਮਸ ਜਿਹਨਾਂ ਨੂੰ ਹੁੰਦੀਆਂ ਵਿਆਹ ਸ਼ਾਦੀਆਂ ਦੇ ਵਿੱਚ। ਕਈ ਜਿਹੜੇ ਆ ਜਾਂਦੇ LGBTQ ਵਗੈਰਾ ਵਾਲੇ ਜਿਹੜੇ ਇਸ਼ੂ ਆ ਜਾਂਦੇ ਆ ਕਿ ਉਹਨਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ। ਤੇ ਜ਼ਿਆਦਾਤਰ ਜਿਹੜੇ ਕੇਸ ਆਉਂਦੇ ਆ ਉਹ ਆਉਂਦੇ ਆ ਰਿਲੀਜਨ ਤੇ ਪੋਲੀਟੀਕਲ ਓਪੀਨੀਅਨ ਦੇ ਬੇਸ ਤੇ। ਆਪਣੇ ਜਿਹੜੇ ਪੰਜਾਬ ਤੋਂ ਜ਼ਿਆਦਾ ਜਿਹੜੇ ਕੇਸ ਆ ਉਹ ਰਿਲੀਜਨ ਤੇ ਪੋਲੀਟੀਕਲ ਵਾਲੇ ਕੇਸ ਜਿਹੜੇ ਆਉਂਦੇ ਆ। ਸਿੱਖਾਂ ਦੇ ਜਿਹੜੇ ਕੇਸ ਜ਼ਿਆਦਾ, ਜੀ, ਤੇ ਸਿੱਖਾਂ ਦੇ ਜਿਹੜੇ ਕੇਸ ਆ ਉਹ ਕਾਫੀ ਸਾਲਾਂ ਤੋਂ ਹੀ, ਜਿਹੜੀ ਕਾਫੀ ਦਹਾਕਿਆਂ ਤੋਂ ਹੀ ਇੱਥੇ ਜਿਹੜੀ ਸਿੱਖ ਕਮਿਊਨਿਟੀ ਵੱਖ-ਵੱਖ ਕੰਟਰੀਆਂ 'ਚ ਜਿਹੜੀ ਮੂਵ ਹੋ ਗਈ ਸੀਗੀ 1970s 80s। ਕਈ ਤਰ੍ਹਾਂ ਦੇ ਸਿਆਸੀ ਜਿਹੜੇ ਦੌਰ ਚੱਲੇ, ਕਈ ਪੋਲੀਟੀਕਲ ਇਨਸਟੇਬਿਲਿਟੀ, ਕਈ ਲਹਿਰਾਂ ਉੱਠੀਆਂ, ਕਈ ਕੁਛ ਜਿਹੜਾ ਕਈ ਰੀਜ਼ਨਾਂ ਕਰਕੇ ਜਿਹੜੇ ਲੋਕੀ ਬਾਹਰ ਸਮੇਂ ਤੋਂ ਸਮੇਂ ਜਿਹੜੇ ਆਉਂਦੇ ਰਹੇ ਆ। ਤੇ ਹੁਣ 2024 ਦੇ ਵਿੱਚ ਵੀ, 2020 'ਚ ਵੀ ਆਪਾਂ ਦੇਖਿਆ ਸੀਗਾ ਕੋਈ ਕਿਸਾਨੀ ਮੁੱਦੇ ਆ। ਸੋ ਜਿਹੜਾ ਵੀ ਬੰਦਾ ਬਾਹਰ ਆਉਂਦਾ ਉਹਦਾ ਕਿਸੇ ਨਾ ਕਿਸੇ ਲੈਵਲ ਤੇ, ਜੇ ਕਿਸੇ ਦੀ ਪੋਲੀਟੀਕਲ ਪਾਰਟੀਸਪੇਸ਼ਨ ਕਰਕੇ, ਧਾਰਮਿਕ ਵਿਚਾਰਾਂ ਕਰਕੇ, ਉਹਨਾਂ ਦੀ ਜਿਹੜੀ ਕਿਸਾਨੀ ਅੰਦੋਲਨ ਦੇ ਵਿੱਚ ਪਾਰਟੀਸਪੇਸ਼ਨ ਕਰਕੇ, ਕੋਈ ਵੀ ਉਹਨਾਂ ਦੀ ਪੋਲੀਟੀਕਲ ਲੈਵਲ ਤੇ ਜੇ ਸ਼ਮੂਲੀਅਤ ਉਹਨਾਂ ਨੇ ਦਿੱਤੀ ਆ, ਜਾਂ ਧਾਰਮਿਕ ਲੈਵਲ ਤੇ ਜਿਹਦੇ ਕਰਕੇ ਕਿ ਉਹਨਾਂ ਨੂੰ ਕੋਈ ਸਮੱਸਿਆਵਾਂ ਆਈਆਂ। ਸੋ ਫਾਰ ਐਗਜ਼ਾਮਪਲ ਆਪਾਂ ਇਹ ਪਹਿਲੀ ਵੀ ਗੱਲ ਇੱਕ ਵਾਰੀ ਕੀਤੀ ਸੀਗੀ ਕਿ ਇੱਕ ਮੁੰਡਾ ਜਿਹੜਾ ਉਹ ਸਿੰਬਲ ਬਣਿਆ ਸੀਗਾ ਪ੍ਰੋਟੈਸਟ ਦੇ ਵਿੱਚ, ਉਹਨੇ ਵਾਟਰ ਕੈਨਨ ਵਗੈਰਾ ਜਿਹੜਾ ਚੜ੍ਹ ਕੇ ਬੰਦ ਜੀ, ਕਰਤੇ ਸੀਗੇ, ਹੈ ਨਾ। ਤੇ ਇੱਕ ਲੈਵਲ ਤੇ ਲੱਗਦਾ ਸੀਗਾ ਕਿ ਧਰਨੇ ਜਿਹੜੇ ਬੰਦ ਹੋ ਗਏ ਆ, ਪਰ ਹੁਣ ਤੁਸੀਂ ਦੁਬਾਰਾ ਦੇਖੋ ਕਿ ਦੁਬਾਰਾ ਧਰਨੇ ਵੀ ਸ਼ੁਰੂ ਹੋ ਗਏ ਆ। ਉਹ ਕਈ ਸਾਰੇ ਜਿਹੜੇ ਲੋਕ ਸੀਗੇ, ਉਹਨਾਂ ਦੇ ਮਗਰ ਵੀ ਸਰਕਾਰ ਗਈ, ਪਰਚੇ ਵੀ ਕੀਤੇ। ਸੋ ਉਹਦਾ ਉਹ ਕੋਈ ਕੋਇੰਸੀਡੈਂਸ ਨਹੀਂ ਕਿ ਜਿਹੜਾ ਇੱਕ ਬੰਦਾ ਧਰਨਿਆਂ ਦੇ ਵਿੱਚ ਜ਼ਿਆਦਾ ਜਿਹਨੇ ਪਾਰਟੀਸਪੇਸ਼ਨ ਕੀਤੀ ਤੇ ਦੁਬਾਰਾ ਉਹਦੇ ਖਿਲਾਫ ਹੀ ਜਿਹੜੇ ਪਰਚੇ ਵਗੈਰਾ ਪਾ ਦਿੱਤੇ ਗਏ ਆ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਕਿ ਪ੍ਰੋਟੈਸਟ ਕਰਨ ਦੇ ਤਰੀਕੇ, ਇੱਕ ਡੈਮੋਕ੍ਰੇਸੀ ਦੇ ਵਿੱਚ ਉਹਨੂੰ ਸਰਕਾਰ ਕਿਹੜੇ ਹਿਸਾਬ ਨਾਲ ਹੈਂਡਲ ਕਰਦੀ ਆ, ਕਿੱਦਾਂ ਕੰਟਰੋਲ ਕਰਦੀ ਆ, ਕਿਹੜੇ ਤਰੀਕੇ ਅਪਣਾਉਂਦੀ ਆ। ਸੋ ਉਹ ਜਿਹੜੇ ਸਾਰੇ ਬੇਸ ਹੈਗਾ, ਉਹ ਇੱਕ ਪੋਲੀਟੀਕਲ ਅਸਾਈਲਮ ਦਾ ਇੱਕ ਜਿਹੜਾ ਬੇਸ ਹੁੰਦਾ, ਉਹ ਲੋਕਾਂ ਲਈ ਜਿਹਨਾਂ ਕੋਲ ਪ੍ਰੂਫ ਹੁੰਦਾ ਕਿ ਉਹਨਾਂ ਨੇ ਪਾਰਟੀਸਪੇਸ਼ਨ ਕੀਤੀ ਹੈ। ਸੋ ਜ਼ਿਆਦਾਤਰ ਜਿਹੜੇ ਪੰਜਾਬ ਤੋਂ ਕੇਸ ਇਸ ਵੇਲੇ ਜਿਹੜੇ ਆ ਰਹੇ ਆ, ਉਹ ਆ ਰਹੇ ਆ ਜਿਹੜੇ ਫਾਰਮਿੰਗ ਦੇ ਰਿਲੇਟਿਡ, ਉਹਨਾਂ ਦੇ ਪੋਲੀਟੀਕਲ ਓਪੀਨੀਅਨ ਦੇ ਰਿਲੇਟਿਡ। ਤੇ ਜੀ, ਇੱਦਾਂ ਹੀ ਜੇ ਹੋਰ ਬਰੋਡਰ ਲੈਵਲ ਤੇ ਗੱਲ ਕਰੀਏ, ਵੱਖਰੇ-ਵੱਖਰੇ ਦੇਸ਼ਾਂ ਦੇ ਵੱਖਰੇ-ਵੱਖਰੇ ਜਿਹੜੇ ਮੁੱਦੇ ਜਿਹੜੇ ਹੁੰਦੇ ਆ। ਸੋ ਇਹ ਤੁਸੀਂ ਅਫਗਾਨਿਸਤਾਨ 'ਚ ਚੱਲ ਜਾਓ, ਉੱਥੋਂ ਬੜੇ ਜਿਹੜੇ ਕੇਸ ਆਉਂਦੇ ਆ। ਤੇ ਇਨਫੈਕਟ ਬੰਦੇ ਕਈ ਪੰਜਾਬੀ, ਹਿੰਦੀ ਵੀ ਬੋਲ ਲੈਂਦੇ ਆ। ਤੇ ਉਹਨਾਂ ਦੇ ਜਿਹੜੇ ਦੇਸ਼ ਦੇ ਹਾਲਾਤ ਇੱਕਦਮ ਤੋਂ ਜਿਹੜੀ ਸਰਜ ਜਿਹੜੀ ਹੁਣੇ ਪਿਛਲੇ 2 ਸਾਲਾਂ 'ਚ ਜਿਹੜੀ ਉੱਧਰੋਂ ਉੱਠੀ, ਤੇ ਉਹ ਜਿਹੜੀ ਕਮਿਊਨਿਟੀ ਹੈ ਕਾਫੀ, ਜਿੱਦਾਂ ਨਾ ਪਤਾ ਸਾਨੂੰ ਵੀ ਨਹੀਂ ਸੀਗਾ ਪਹਿਲਾਂ, ਜਿੱਦਾਂ ਆਪਾਂ ਤਾਂ ਇੱਥੇ ਰੇਡੀਓ ਤੇ ਗੱਲਬਾਤ ਕਰਦੇ ਹਾਂ, ਤਾਂ ਜੀ, ਇਹਦੇ ਵਿੱਚ ਵੀ ਕਾਫੀ ਜਿਹੜੀ ਅਫਗਾਨੀ ਆਡੀਅנס ਸਾਨੂੰ ਸੁਣਨ ਵਾਲੀ ਜਿਹੜੀ ਹੈਗੀ ਆ। ਟਿਕਟੋਕ ਤੇ ਜੀ, ਵੀ ਕਾਫੀ ਜਿਹੜੇ ਅਫਗਾਨ ਦੇ ਲੋਕੀ ਆ, ਪੰਜਾਬੀ ਵੀ ਸਮਝ ਲੈਂਦੇ ਆ। ਜੀ, ਸੋ ਇਹ ਜਿਹੜਾ ਸਾਰਾ ਕੇਸ ਬੇਸਿਕਲੀ ਇਹ ਹੁੰਦਾ ਕਿ ਜੇ ਕਿਸੇ ਨਾਲ ਵੀ ਕਿਸੇ ਜਗ੍ਹਾ 'ਚ ਧੱਕਾ ਹੋਇਆ, ਉੱਥੇ ਸੇਫ ਰਹਿ ਨਹੀਂ ਸਕਦਾ। ਤੇ ਤਾਂ ਕਰਕੇ ਜਿਹੜਾ ਅਸਾਲਮ ਦਾ ਕੇਸ ਬਣਦਾ। ਸੋ ਸਿੱਖ ਜਿਹੜੇ ਅਸਾਲਮ ਦੇ ਕੇਸ ਆ, ਕਈ ਵਾਰੀ
ਨਹੀਂ ਵੀ ਉਹਨਾਂ ਨੂੰ ਪਾਸ ਕੀਤਾ ਜਾਂਦਾ, ਕਿਉਂਕਿ ਜਦੋਂ ਬਾਰਡਰ ਵਗੈਰਾ ਤੇ ਆਉਂਦੇ ਆ ਤੇ ਆਪਣੀ ਸਹੀ ਤਰੀਕੇ ਨਾਲ ਜਿਹੜਾ ਕੇਸ ਪ੍ਰੈਜ਼ੈਂਟ ਨਹੀਂ ਕਰ ਪਾਉਂਦੇ, ਤੇ ਜਿਹੜਾ ਅਸਾਈਲਮ ਆਫਿਸਰ ਦੀ ਜਿਹੜੀ ਇਨਕੁਆਇਰੀ ਹੁੰਦੀ ਆ ਉਹ ਕਈ ਵਾਰੀ ਬੜੇ ਈਜ਼ੀ ਜਿਹੇ ਲੈਵਲ ਦੀ ਉਹ ਕਰਦੇ ਆ ਕਿ ਥੋੜ੍ਹੇ ਜਿਹੇ ਕੇਸ ਜਿਹੜੇ ਥੋੜ੍ਹੇ ਜਿਹੇ ਸਵਾਲ ਪੁੱਛ ਕੇ ਬੰਦੇ ਨੂੰ ਵੇਖਿਆ ਕਿ ਕ੍ਰੈਡੀਬਲ ਫੇਅਰ ਇੰਟਰਵਿਊ ਨੂੰ ਕਹਿੰਦੇ, ਜਿਹਨੂੰ ਕਹਿੰਦੇ ਕਿ ਬਾਰਡਰ ਤੇ ਬਿਆਨ ਦੇਣੇ ਆ। ਜੀ। ਤੇ ਕਈ ਵਾਰੀ ਉਹ ਇੰਟਰਵਿਊ ਸਹੀ ਤਰੀਕੇ ਨਾਲ ਕੰਡਕਟ ਨਹੀਂ ਹੁੰਦੀ, ਕਈ ਵਾਰੀ ਇੰਟਰਵਿਊ ਕਰਦੇ ਨਹੀਂ, ਉਹ ਸਿੱਧੇ ਹੀ ਛੱਡ ਦਿੰਦੇ ਸੀ। ਜਿੱਦਾਂ ਬਾਈਡਨ ਦੇ ਕਾਰਜਕਾਲ 'ਚ ਬਹੁਤ ਜ਼ਿਆਦਾ ਲੋਕੀ ਆ ਗਏ ਸੀ ਤਾਂ ਉਹਨਾਂ ਨੇ ਰੋਕਿਆ ਨਹੀਂ ਕਿਸੇ ਨੂੰ। ਹੁਣ ਜਦੋਂ ਰਿਪਬਲਿਕਨ ਸੀਗੇ, ਪਹਿਲਾਂ ਟਰੰਪ ਸੀਗਾ, ਕਾਫੀ ਲੋਕੀ ਉਹ ਵਾਪਸ ਭੇਜ ਦਿੰਦੇ ਸੀਗੇ ਉੱਥੋਂ, ਨਹੀਂ ਤੁਹਾਡੀ ਪਾਸਟ ਪ੍ਰੋਸੀਕਿਊਸ਼ਨ ਨਹੀਂ ਬਣੀ, ਤੇ ਐਡੀ ਜ਼ਿਆਦਾ ਇਨਕੁਆਇਰੀ ਨਹੀਂ ਜਿਹੜੀ ਕਰਦੇ ਸੀ, ਕਹਿ ਲਓ ਕਿ ਬਹਾਨਾ ਲਾ ਕੇ ਲੋਕਾਂ ਨੂੰ ਵਾਪਸ ਜਿਹੜਾ ਭੇਜ ਦਿੰਦੇ ਸੀ ਜਾਂ ਜੇਲ੍ਹ 'ਚ ਡੱਕ ਲੈਂਦੇ ਸੀਗੇ। ਸੋ ਹੁਣ ਜਿਹੜੇ ਹਾਲਾਤ ਆ 2024 ਦੇ ਵਿੱਚ, 2022-23 ਦੇ ਵਿੱਚ ਤਾਂ ਬਹੁਤ ਜਣੇ ਆਏ, ਹੁਣ 24 ਤੇ ਦੇਖਦੇ ਆ ਕਿ ਜਿਹੜੀ ਸਰਕਾਰ ਆ ਉਹ ਸ਼ਿਕੰਜਾ ਕੱਸਦੀ ਆ ਕਿ ਨਹੀਂ ਕੱਸਦੀ ਆ, ਬਾਰਡਰ ਨੂੰ ਟਾਈਟ ਕਰਦੀ ਆ ਕਿ ਨਹੀਂ ਕਰਦੀ ਆ। ਇਹਦੇ ਨਾਲ ਕੀ ਆ ਕਿ ਜਿਹੜਾ ਅਸਾਈਲਮ ਜਿਹੜਾ ਸਿਸਟਮ ਆ ਸਾਰਾ ਕੇਸ ਪ੍ਰੈਜ਼ੈਂਟ ਕਰਨ ਦਾ, ਉਹਦੇ ਵਿੱਚ ਫਰਾਡ ਵੀ ਬਹੁਤ ਜ਼ਿਆਦਾ, ਇਨਕੰਪੀਟੈਂਸ ਵੀ ਬਹੁਤ ਜ਼ਿਆਦਾ। ਸੋ ਉਹ ਕਈ ਲੈਵਲ ਤੇ ਹੀ ਆ, ਅਟਰਨੀਜ਼ ਦੇ ਲੈਵਲ ਤੇ ਵੀ, ਪੈਰਾਲੀਗਲਾਂ ਦੇ ਲੈਵਲ ਤੇ ਵੀ, ਏਜੰਟ ਵਗੈਰਾ ਵੀ ਜਿਹੜੇ ਬਾਰਡਰ 'ਚ ਹੈਲਪ ਕਰਾਉਂਦੇ ਆ, ਪਾਸ ਕਰਾਉਂਦੇ, ਉਹਨਾਂ ਦੇ ਲੈਵਲ ਤੇ ਵੀ ਕਾਫੀ ਜਿਹੜੀਆਂ ਇਨਕੰਪੀਟੈਂਸ ਕਾਫੀ ਆ। ਲੋਕਾਂ ਨੂੰ ਵੀ ਪਤਾ ਨਹੀਂ ਹੁੰਦਾ, ਡਰਦੇ ਵੀ ਆ ਲੋਕੀ ਸਰਕਾਰ ਤੋਂ। ਇੰਗਲਿਸ਼ ਦੇ ਫਾਰਮਸ ਹੁੰਦੇ ਆ, ਇੰਗਲਿਸ਼ ਬੋਲਣੀ ਪੈਂਦੀ ਆ, ਆਉਂਦੀ ਨਹੀਂ, ਜ਼ੁਬਾਨ ਦੀ ਪ੍ਰੋਬਲਮ ਜਿਹੜੀ ਆ ਜਾਂਦੀ ਆ। ਤੇ ਮੁੱਖ ਜਿਹੜੀ ਇਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਮੈਟਰ ਆਫ ਆਰਕੇ ਕਈ ਵਾਰੀ ਡਿਸਕਸ ਕੀਤਾ ਕਿ ਸਾਰਿਆਂ ਦੀ ਸਟੋਰੀ ਸੇਮ ਆ। ਬੰਦਾ ਕਹਿੰਦਾ ਮੇਰੇ ਨਾਲ ਤਾਂ ਆਹ ਚੀਜ਼ਾਂ ਵੀ ਸੀਗੀਆਂ, ਪਰ ਮੇਰੇ ਪੈਰਾਲੀਗਲ ਨੇ ਪੂਰਾ ਦੱਸਿਆ ਨਹੀਂ, ਏਦਾਂ ਬਣਾਤਾ। ਤੇ ਉਹ ਕਾਫੀ ਜਿਹੜੀ ਇੱਕ ਪ੍ਰੋਬਲਮ ਆਉਂਦੀ ਆ ਕਿ ਲੋਕੀ ਇਫੈਕਟਿਵਲੀ ਆਪਣੀ ਜਿਹੜੀ ਉਹਨਾਂ ਨਾਲ ਕੀ ਬੀਤਿਆ ਉਹ ਦੱਸ ਨਹੀਂ ਪਾਉਂਦੇ ਬਾਰਡਰ ਤੇ। ਕਈ ਵਾਰੀ ਲੈਕ ਆਫ ਰੈਪਰੈਜ਼ੈਂਟੇਸ਼ਨ ਕਰਕੇ, ਕਈ ਵਾਰੀ ਕੌਨਫੀਡੈਂਸ ਕਰਕੇ, ਤੇ ਕਈ ਵਾਰੀ ਉਹਨਾਂ ਨੂੰ ਨੌਲੇਜ ਵੀ ਇੰਨੀ ਹੁੰਦੀ ਨਹੀਂ ਪੋਲੀਟੀਕਲ ਲੈਵਲ ਦੀ ਜਿੰਨੀ ਕਿ ਚਾਹੀਦੀ ਹੁੰਦੀ ਆ। ਲਾਅ ਇਹਦੇ ਨਾਲ ਚੇਂਜ ਹੁੰਦਾ ਰਹਿੰਦਾ, ਨਵੀਆਂ ਸਰਕਾਰਾਂ, ਨਵੇਂ ਫੈਸਲੇ, ਕੁਛ ਨਾ ਕੁਛ ਨਵਾਂ ਆਉਂਦਾ ਰਹਿੰਦਾ। ਜੱਜ ਬਦਲ ਜਾਂਦੇ, ਕੋਰਟ ਰੂਮ ਬਦਲ ਜਾਂਦੇ ਆ, ਇੱਕ ਜੱਜ ਤੋਂ ਦੂਜੇ ਜੱਜ ਦੇ ਵਿੱਚ ਕਈ ਵਾਰੀ ਡਿਫਰੈਂਸ ਜਿਹੜਾ ਉਹ ਹੋ ਜਾਂਦਾ, ਕਿ ਜੱਜ ਕੀ ਸੁਣਨਾ ਮੰਗਦੇ ਆ ਜਾਂ ਕੀ ਉਹਨਾਂ ਦਾ ਸਟੈਂਡਰਡ ਆ। ਸੋ ਇੱਕ ਕੋਰਟ ਰੂਮ ਤੋਂ ਦੂਜੇ ਕੋਰਟ ਰੂਮ 'ਚ ਵੀ ਫ਼ਰਕ ਹੁੰਦਾ, ਤੇ ਇੱਕ ਜੱਜ ਤੋਂ ਜੱਜ ਵੀ ਜਿਹੜਾ ਫ਼ਰਕ ਉਹ ਆ ਜਾਂਦਾ। ਸੋ ਉਹਦੇ ਕਰਕੇ ਜਿਹੜੇ ਕਈ ਸਾਰੇ ਫੈਸਲੇ ਜਿਹੜੇ ਕਰਨੇ ਪੈਂਦੇ ਆ ਕਿ ਜਿਹੜਾ ਬੰਦੇ ਨੇ ਆਪਣਾ ਕਲੇਮ ਪ੍ਰੈਜ਼ੈਂਟ ਕਰਨਾ, ਉੱਥੇ ਕਿਹੜੀ ਡਿਟੇਲ ਤੇ ਬੰਦੇ ਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ, ਕਿਹੜੀ ਤੇ ਨਹੀਂ ਕਰਨਾ ਚਾਹੀਦਾ। ਅਲਟੀਮੇਟਲੀ ਜਿਹੜੀ ਸਕਸੈਸ ਹੁੰਦੀ ਹੈ ਅਸਾਈਲਮ ਕੇਸ ਦੇ ਵਿੱਚ, ਉਹ ਹੁਣ ਕਿਸੇ ਵੀ ਪਾਸੋਂ ਤੁਸੀਂ ਚਲੇ ਜਾਓ। ਤੇ ਇੱਕ ਨੇ ਨਾ ਆਪ ਨੂੰ ਕਈ ਵਾਰੀ ਇਹ ਆਨਲਾਈਨ ਹੀ ਕਮੈਂਟ ਲੋਕਾਂ ਦੇ ਪੜ੍ਹੀਦਾ, ਹਾਸੇ ਮਜ਼ਾਕ 'ਚ ਚਲੋ ਲੈ ਲਈ ਦੀ ਗੱਲਬਾਤ। ਉਹ ਕਹਿੰਦੇ ਕਿ ਯਾਰ ਇਹ ਏਦਾਂ ਸੁੱਟਦੇ ਆ ਕਿ ਵਕੀਲ ਦੀ 100% ਜਿਹੜੀ ਰਿਸਪੋਂਸੀਬਿਲਿਟੀ ਹੈ ਕਿ ਬੰਦਾ ਆ ਗਿਆ ਭਾਵੇਂ ਆਪ ਕੁਛ ਨਾ ਕਰਨਾ ਪਵੇ, ਕਿ ਵਕੀਲ ਜਿਹੜਾ ਕੇਸ ਕਿਤੇ ਪਾਸ ਕਰਾ ਦੂਗਾ। ਸੋ ਉਹ ਏਦਾਂ ਨਹੀਂ ਹੁੰਦਾ, ਉਹ ਜਿਹੜੀ ਅਪਰੋਚ ਗਲਤ ਆ। ਤੇ ਕਈ ਵਾਰੀ ਐਂਡ 'ਚ ਜਦੋਂ ਬੰਦਾ ਕਲਾਇੰਟ ਨਾਲ ਬਹਿੰਦਾ, ਆਪਣੀ ਐਕਸਪੈਕਟੇਸ਼ਨ ਵਕੀਲ ਵੀ ਸਾਹਮਣੇ ਜਿੱਦਾਂ ਆਪਾਂ ਰੱਖ ਦਈਦੀ ਆ ਕਿ ਯਾਰ ਆਹ ਜਿਹੜਾ ਕੋਰਟ ਰੂਮ ਦਾ ਸਟਰਕਚਰ ਆ, ਆਹ ਜਿਹੜਾ ਲੀਗਲ ਸਟੈਂਡਰਡ ਆ, ਇਹਨੂੰ ਜਿਹੜਾ ਬੰਦਾ ਮੀਟ ਕਰੂਗਾ ਉਹੀ ਜਿਹੜਾ ਕੇਸ ਆਪਣਾ ਪਾਸ ਕਰਾ ਸਕਦਾ। ਤੇ ਹੁਣ ਜਿਹੜਾ ਕੰਮ ਆ ਬਹੁਤ ਟਫ ਆ 2024 ਦੇ ਵਿੱਚ। ਜਿਹੜੇ ਚੰਗੇ ਵੀ ਜਿਹੜੇ ਜੱਜ ਸੀਗੇ ਉਹ ਵੀ ਹੁਣ ਕਹਿੰਦੇ ਕਿ ਯਾਰ ਇਹ ਤਾਂ ਅਨਐਂਡਿੰਗ ਕੇਸ ਆ, ਕਿ ਹਰੇਕ ਕੇਸ ਹੀ ਜਿਹੜਾ ਹੈਗਾ ਹਜ਼ਾਰਾਂ ਦੇ ਵਿੱਚ, ਲੱਖਾਂ ਦੇ ਵਿੱਚ, 2 ਹਮਲੇ, 2 ਅਟੈਕ, 2 ਵਾਰੀ ਪੋਸਟਰ ਲਾਉਂਦਾ ਸੀਗਾ। ਤੇ ਸਾਰੇ ਜਿਹੜੇ ਬੜੇ ਜ਼ਿਆਦਾ ਜੱਜ ਹੁਣ ਜਿਹੜੇ ਚੰਗੇ ਵੀ ਸੀਗੇ ਉਹ ਵੀ ਬੜੇ ਕੰਸਰਨਡ ਹੋ ਗਏ। ਤੇ ਜਿਹੜੀ ਕੁਆਲਿਟੀ ਸੀਗੀ ਲੋਕਾਂ ਦੀ ਅਸਾਈਲਮ ਜਿਹੜੇ ਸੀਕ ਕਰਦੇ ਸੀਗੇ, ਕਿਉਂਕਿ ਬਾਰਡਰ ਖੁੱਲ੍ਹੇ ਸੀਗੇ, ਉਹਦੇ ਵਿੱਚ ਕੀ ਹੋਇਆ ਕਿ ਪਹਿਲਾਂ ਤਾਂ ਉਹ ਬਿਆਨ ਲੈ ਕੇ ਲੋਕੀ ਅੰਦਰ ਆਉਂਦੇ ਸੀਗੇ ਤੇ ਉੱਥੋਂ ਹੀ ਵੈਟ ਹੋ ਜਾਂਦੇ ਸੀਗੇ ਕਿ ਜਿਹੜੇ ਬਿਆਨ ਨਹੀਂ ਵਧੀਆ, ਜਿਹਨੂੰ ਪ੍ਰੀਪੇਅਰਡਨੈਸ ਨਹੀਂ, ਉਹਨੂੰ ਉੱਥੋਂ ਹੀ ਵਾਪਸ ਮੋੜ ਦਿੱਤਾ ਜਾਂਦਾ ਸੀਗਾ। ਸੋ ਹੁਣ ਕਾਫੀ ਜ਼ਿਆਦਾ ਲੋਕ ਜਿਹੜੇ ਉਹ ਆ ਗਏ, ਤੇ ਉਹਦੇ ਵਿੱਚ ਕੀ ਹੋਇਆ ਕਿ ਕਾਫੀ ਯੰਗ ਲੋਕ ਵੀ ਜਿਹੜੇ ਆ ਗਏ ਆ, ਤੇ ਜਿਹਨਾਂ ਨੂੰ ਪੋਲੀਟੀਕਲ ਦੀ ਇੰਨੀ ਜ਼ਿਆਦਾ ਨੌਲੇਜ ਨਹੀਂ। ਤੇ ਇਹਦੇ ਵਿੱਚ ਤੁਸੀਂ ਐਡ ਕਰ ਲਓ ਕਿ ਜਦੋਂ ਪੈਰਾਲੀਗਲ ਹੁਣ ਕੀ, ਜਿਹੜੇ ਬਾਹਰ ਕਹਿ ਲਓ ਕਿ ਕਹਾਣੀਕਾਰ ਕੋਈ ਪੈਸੇ ਲੈ ਕੇ ਕਹਾਣੀ ਬਣਾ ਦਿੰਦਾ ਵਾ। ਇਹ ਕਈ ਵਾਰੀ ਲੋਕੀ ਹੁੰਦਾ ਕਿ ਆਪ ਆਪਣੀ ਜਿਹੜੀ ਪੂਰੀ ਹੱਡਬੀਤੀ ਬਹਿ ਕੇ ਦੱਸਣਾ ਨਹੀਂ ਚਾਹੁੰਦੇ, ਸ਼ਾਰਟਕਟ ਜਿਹੜਾ ਕਹਿ ਲਓ ਲੈ ਲੈਂਦੇ ਆ। ਸੋ ਫਸ ਜਾਂਦੇ ਆ ਕਈ ਵਾਰੀ ਕਿ ਹੁਣ ਫਰਾਡ ਦੇ ਚਾਰਜਿਸ ਉਹ ਪਾ ਦਿੰਦੇ ਆ ਕਿ ਜਿਹੜੇ ਤੇਰੇ ਨਾਲ ਦੀਆਂ 5 ਵਰਡ ਬਾਏ ਵਰਡ ਕਹਾਣੀਆਂ ਪੈਰਾਲੀਗਲ ਨੇ ਜਿਹੜੀਆਂ ਦਿੱਤੀਆਂ। ਸੋ ਇਦਾਂ ਦੇ ਜਿਹੜੇ ਚੱਕਰ ਬਹੁਤ ਜ਼ਿਆਦਾ ਹੁਣ ਕੋਰਟ ਰੂਮ 'ਚ ਵੇਖਣ ਨੂੰ ਮਿਲ ਰਹੇ ਆ। ਰੀਸੈਂਟਲੀ 3 ਕੁ ਮਹੀਨਿਆਂ 'ਚ ਮੈਂ ਦੇਖਿਆ ਕਿ ਕਾਫੀ ਹੈਰਾਨੀ ਹੋਈ ਕਿ
ਸੈਨ ਫਰਾਂਸਿਸਕੋ ਕੋਰਟ ਤੇ ਕੌਂਕਰਡ ਦੇ ਕੋਰਟ ਦੇ ਵਿੱਚ ਵੀ। ਤੇ ਜਿਹੜੇ ਸਰਕਾਰੀ ਵਕੀਲ ਆ ਉਹਨਾਂ ਦਾ ਡਿਫਾਲਟ ਹੀ ਜਿਹੜਾ ਬਣ ਗਿਆ ਕਿ ਪੰਜਾਬੀ ਕੇਸ ਆਇਆ, ਜਿੱਦਾਂ ਤੁਹਾਨੂੰ ਹੁਣ ਸਰਕਾਰੀ ਵਕੀਲ ਦਾ ਵੀ ਪਤਾ ਕਿ ਆਹ ਸਰਕਾਰੀ ਵਕੀਲ ਜੇ ਸਾਈਨ ਹੋ ਗਿਆ, ਉਹਨੇ ਆਰਕੇਕੇ ਜਿਹੜਾ ਫਰਾਡ ਵਾਲਾ ਮੈਟਰ ਪਾਣਾ ਹੀ ਪਾਣਾ 100%। ਜਿੱਦਾਂ ਬਿਨਾਂ ਵੇਖੇ ਹੀ ਹੁਣ ਤੇ ਉਹ ਹਿਸਾਬ ਹੋ ਗਿਆ ਕਿ ਤੁਸੀਂ ਜੋ ਮਰਜ਼ੀ ਫਾਈਲ ਕਰਵਾਉਣਾ, ਉਹਨੇ ਆਰਕੇਕੇ ਜਿਹੜੀ ਉਹ ਫਾਈਲਿੰਗ ਉਹ ਲਾ ਰਹੇ ਆ। ਤੇ ਜੱਜਸ ਕਾਫੀ ਜ਼ਿਆਦਾ ਜਿੱਦਾਂ ਕੰਸਰਨਡ ਹੈ, ਕਈ ਵਾਰੀ ਫੈਸਲਾ ਵੀ ਦਿੰਦੇ ਆ ਤੇ ਨਾਲ ਵਕੀਲ ਨੂੰ ਵੀ ਕਹਿ ਦਿੰਦੇ ਆ ਕਿ ਮਿਸਟਰ ਟੇਰਕਨ ਆਮ ਕੁਆਇਟ ਕੰਸਰਨਡ ਕਿ ਫੈਕਚੁਅਲ ਸਿਮਿਲੈਰਿਟੀਜ਼ ਬਹੁਤ ਜ਼ਿਆਦਾ ਜਿਹੜੀਆਂ ਕੇਸ ਸੇਮ ਆ। ਕਈ ਵਾਰੀ ਇਦਾਂ ਕਿ ਸਵੇਰੇ ਜੱਜ ਦੇ ਮੂਹਰੇ ਹੀਅਰਿੰਗ ਹੁੰਦੀ ਆ, ਦੁਪਹਿਰ ਨੂੰ ਵੀ ਉਹੀ ਜੱਜ ਮੂਹਰੇ ਹੀਅਰਿੰਗ ਹੁੰਦੀ ਆ, ਤੇ ਜੱਜ ਦੂਜੇ ਕੇਸ 'ਚ ਵੀ ਇਹੀ ਰਿਮਾਰਕ ਕਰਦਾ ਕਿ ਅੱਜ ਜਿਹੜਾ ਤੇਰਾ ਸਵੇਰ ਵਾਲਾ ਵੀ ਕੇਸ ਸੀਗਾ ਉਹਦੇ ਵਿੱਚ ਵੀ ਬੰਦਾ ਸੇਮ ਚੀਜ਼ ਕਹਿ ਰਿਹਾ ਵਾ, ਜਿਹੜਾ ਅੱਜ ਸ਼ਾਮ ਵਾਲਾ ਕੇਸ ਆ ਉਹਦੇ ਵਿੱਚ ਵੀ ਬੰਦਾ ਸੇਮ ਚੀਜ਼ ਕਹਿ ਰਿਹਾ। ਸੋ ਕਾਫੀ ਜਿਹੜੀ ਨਾ ਪ੍ਰੋਬਲਮ ਜਿਹੜੀ ਆਲਰੇਡੀ ਵੱਧਦਾ, ਤੇ ਹੁਣ ਜਿਹੜੇ ਹਿਸਾਬ ਨਾਲ ਲੋਕ ਆਏ ਆ ਤੇ ਐਂ ਲੱਗਦਾ ਕਿ 2024 25 26 ਦੇ ਵਿੱਚ ਪ੍ਰੋਬਲਮ ਹੋਰ ਜ਼ਿਆਦਾ ਜਿਹੜੀ ਵਧੂਗੀ। ਜੀ ਤੇ ਹੁਣ ਅਲਟੀਮੇਟਲੀ ਜਿਹੜਾ ਹੈਗਾ ਕਿ ਅਸਾਲਮ ਦੀ ਜਿਹੜੀ ਸਕਸੈਸ ਜਿਹੜਾ ਕੇਸ ਹੈਗਾ, ਉਹ ਡਿਪੈਂਡ ਹੁਣ ਇਸ ਚੀਜ਼ ਤੇ ਕਰੂਗਾ ਕਿ ਜਿਹੜਾ ਅਸਾਲਮ ਵਾਲਾ ਬੰਦਾ ਵਾ ਉਹ ਕੀ ਆਪਣਾ ਪੱਖ ਜੱਜ ਮੂਹਰੇ ਰੱਖ ਸਕਦਾ। ਪੱਖ ਇਹ ਆ ਕਿ ਤੈਨੂੰ ਕਿਉਂ ਟਾਰਗੇਟ ਕੀਤਾ, ਕਿ ਜੇ ਜੀ ਇੰਨੇ ਜ਼ਿਆਦਾ ਲੋਕ ਆ ਕਿ ਤੈਨੂੰ ਹੀ ਕਿਉਂ ਟਾਰਗੇਟ ਕੀਤਾ, ਤੈਨੂੰ ਕਿਉਂ ਸਿੰਗਲ ਆਊਟ ਕੀਤਾ। ਸੋ ਕਾਫੀ ਸਾਰੇ ਲੋਕ ਜਿਹੜੇ ਆ ਇਨਕਲੂਡਿੰਗ ਹਰਿਆਣੇ ਵਾਲੇ ਜਿੱਦਾਂ ਐਨਐਲਡੀ ਦੇ ਆ, ਜਵਾਬ ਨਹੀਂ ਦੇ ਪਾਉਂਦੇ। ਜੀ ਉਹ ਕਹਿੰਦੇ ਕਿ ਤੂੰ ਲੋ ਲੈਵਲ ਦੀ ਗਤੀਵਿਧੀ ਕੀਤੀ ਆ, ਤੂੰ ਜਿੱਦਾਂ ਤੂੰ ਕਰਦਾ ਇਦਾਂ ਹੀ ਜਿਹੜੇ ਸਰਕਾਰ ਨੇ 50 ਕੇਸ ਪੇਸ਼ ਕੀਤੇ ਆ ਸੈਂਪਲ, ਉਹ ਵੀ ਆਪਣੀ ਕਹਾਣੀ 'ਚ ਸੇਮ ਹੀ ਕਹਿ ਰਹੇ ਆ ਤੇਰੇ ਵਾਂਗੂ, ਕਿ ਜਿਹੜੀਆਂ ਤੇਰੀਆਂ ਗਤੀਵਿਧੀਆਂ ਵਾ ਇਦਾਂ ਹੀ ਉਹ ਆਪਣੀ ਗਤੀਵਿਧੀਆਂ ਦੱਸ ਰਹੇ ਆ। ਸੋ ਸਵਾਲ ਕੋਰਟ 'ਚ ਉੱਠਦਾ ਕਿ ਸੋ ਤੇਰੇ ਤੇ ਇਹਦੇ ਵਿੱਚ ਕੋਈ ਫਰਕ ਆ। ਤੇ ਜੇ ਬੰਦਾ ਕਹਿੰਦਾ ਕਿ ਮੇਰੇ ਤੇ ਉਹਦੇ ਵਿੱਚ ਫਰਕ ਆ, ਜੱਜ ਕਹਿੰਦਾ ਕਿ ਕੀ ਫਰਕ ਆ ਤੇਰੇ ਤੇ ਉਹਦੇ ਵਿੱਚ, ਕਿ ਤੇਰੇ ਕੋਈ ਫੋਟੋਆਂ ਖਿੱਚੀਆਂ ਵਾ, ਤੂੰ ਕੋਈ ਸਪੀਚ ਦਿੰਦੇ, ਤੇਰਾ ਕੀ ਫਰਕ ਹੈਗਾ, ਕਿਉਂਕਿ ਜੋ ਤੂੰ ਕਹਿ ਰਿਹਾ ਐਗਜ਼ੈਕਟਲੀ ਉਹ ਇਹ ਕਹਿ ਰਹੇ ਆ ਹਜ਼ਾਰਾਂ ਦੇ ਵਿੱਚ ਲੋਕੀ, ਤਾਂ ਤੈਨੂੰ ਕਿੱਦਾਂ ਸਿੰਗਲ ਆਊਟ ਕਰੂਗੇ। ਸੋ ਉਹ ਜਿਹੜੀ ਪ੍ਰੋਬਲਮ ਫਿਰ ਆ ਜਾਂਦੀ ਹੈ, ਫਿਰ ਕਾਨੂੰਨੀ ਲੈਵਲ ਉਹਦੇ ਕਾਨੂੰਨੀ ਮੁੱਦੇ ਉਹਦੇ ਵਿੱਚ ਜੁੜ ਜਾਂਦੇ ਆ ਕਿ ਸਰਕਾਰ ਜਿਹੜਾ ਇੱਕ ਲੋ ਲੈਵਲ ਵਰਕਰ ਨੂੰ ਟਰੈਕ ਜਿਹੜੀ ਕਰਦੀ ਆ ਕਿ ਨਹੀਂ ਕਰਦੀ ਆ। ਸੋ ਇਹ ਜਿਹੜੇ ਮੁੱਦੇ ਜਦੋਂ ਉੱਠਦੇ ਆ, ਇਹ ਉੱਤੇ BIA ਦੇ ਵਿੱਚ ਸਰਕਿਟ ਕੋਰਟ ਦੇ ਵਿੱਚ ਜਾਂਦੇ ਆ। ਹੁਣ ਸਰਕਿਟ ਕੋਰਟ 'ਚ ਆਪਾਂ ਦੇਖਿਆ ਕਿ ਜਿਹੜਾ ਨਿਊਯਾਰਕ ਸੀਗਾ, ਉਹਨੇ ਆਪਣਾ ਜਿਹੜਾ ਕਾਫੀ ਕੱਟੜ ਜਿਹੜਾ ਸਟੈਂਸ ਲੈ ਲਿਆ ਕਿ ਪਾਰਟੀ ਵਾਲੇ ਵਰਕਰ ਜਿਹੜੇ ਸਰਕਾਰ ਨਹੀਂ ਆ, ਤੇ ਉੱਥੇ ਜਿਹੜੇ ਕੇਸਾਂ ਨੂੰ ਕਾਫੀ ਜ਼ਿਆਦਾ ਇਫੈਕਟ ਪਿਆ। ਸੋ 9th ਸਰਕਿਟ ਅਜੇ ਤੱਕ ਥੋੜਾ ਜਿਹਾ ਵਧੀਆ ਸਰਕਿਟ ਆ, ਇਦਾਂ ਦਾ ਕੋਈ ਕੇਸ ਸੀਗਾ ਨਹੀਂ। ਸੋ ਇਦਾਂ ਕਿ ਜੇ ਸਰਕਾਰ ਇਹ ਤੇ ਵੀ ਸ਼ਿਕੰਜਾ ਕੱਸਣਾ ਆਪਣਾ ਚਾਹਵੇ, ਤੇ ਸਰਕਿਟ ਕੋਰਟ ਜੇ ਇਹਦੇ ਰੂਲਾਂ ਦੇ ਵਿੱਚ 9th ਸਰਕਿਟ 'ਚ ਵੀ ਚੇਂਜ ਹੋ ਜਾਵੇ, ਤਾਂ ਸੇਮ ਜਿਹੜੀ ਚੀਜ਼ ਆ ਉਹ ਉਰੇ ਵੀ ਆਪਣੀ ਜਿਹੜੀ ਆ ਸਕਦੀ ਆ। ਸੋ ਇਹ ਜੀ ਜਿਹੜਾ ਸੀਗਾ ਓਵਰਵਿਊ ਸੀਗਾ ਕਿ ਇਹ ਜਿਹੜੀਆਂ ਪ੍ਰੋਬਲਮ ਹੈਗੀਆਂ, ਜੀ ਹੁਣ ਇਹਨੂੰ ਦੱਸਣ ਦਾ ਕੀ ਮਕਸਦ ਆ ਕਿ ਇਹ ਨਹੀਂ ਕਿ ਲੋਕਾਂ ਨੂੰ ਪਤਾ ਨਹੀਂ ਆ, ਲੋਕਾਂ ਨੂੰ ਪਤਾ ਵਾ, ਪਰ ਲੋਕੀ ਥੋੜੇ ਜਿਹੇ ਇਹਦੇ ਉੱਤੇ ਨਾ ਨਜ਼ਰਅੰਦਾਜ਼ ਕਰ ਦਿੰਦੇ ਆ ਚੀਜ਼ਾਂ ਨੂੰ। ਸੋ ਇੱਕ ਕਈ ਵਾਰੀ ਬੰਦੇ ਦਾ ਐਟੀਟਿਊਡ ਬਣ ਜਾਂਦਾ ਕਿ ਪਤਾ ਨਹੀਂ ਕਿ ਜਿੱਦਾਂ ਵਕੀਲ ਹੈਗਾ ਨਾ, ਕਿ ਵਕੀਲ ਕੋਲ ਗਏ ਬਸ ਪੈਸੇ ਦਿੱਤੇ ਤੇ ਹੋ ਗਿਆ ਕੰਮ, ਏਦਾਂ ਨਹੀਂ ਹੁੰਦਾ। ਸੋ ਇਹਦੇ ਵਿੱਚ ਹੁਣ ਕੀ ਆ ਕਿ ਅਮਰੀਕਾ ਬੰਦਾ ਜਦੋਂ ਆਇਆ, ਵਕੀਲ ਤੁਸੀਂ ਕੀਤਾ, ਉਦੋਂ ਤੁਹਾਡਾ ਉਹ ਸਟੈਪ ਨੰਬਰ 1 ਆ ਉਹ। ਉਸ ਤੋਂ ਬਾਅਦ ਤੁਹਾਡਾ ਕੇਸ ਕੀ ਆ, ਕੇਸ ਦੇ ਵਿੱਚ ਤੁਸੀਂ ਗਤੀਵਿਧੀ ਕੀ ਕੀਤੀ ਸੀਗੀ, ਕੀ ਕਰਨੀ ਆ, ਕਿੱਦਾਂ ਦਾ ਤੁਹਾਡਾ ਪ੍ਰੂਫ ਆ, ਜਿਹੜੇ ਤੁਹਾਡੇ ਗਵਾਹ ਆ ਉਹਨਾਂ ਦੀ ਕੁਆਲਿਟੀ ਆਫ ਐਵੀਡੈਂਸ ਕੀ ਹੈਗਾ, ਕਿ ਉਹ ਆਪਣੇ ਹੱਥੀਂ ਲਿਖਦੇ ਆ, ਲਿਖ ਸਕਦੇ ਆ, ਐਕਸਪਲੇਨ ਕਰ ਸਕਦੇ ਆ, ਨਹੀਂ ਕਰ ਸਕਦੇ, ਹਨਾ। ਕੁਆਲਿਟੀ ਆਫ ਐਵੀਡੈਂਸ ਜਿਹੜਾ ਉਹਦਾ ਬੜਾ ਚੱਕਰ ਆ। ਸੋ ਟਾਈਮ ਟੂ ਟਾਈਮ ਕੀ ਹੋਇਆ ਕਿ ਕਦੀ ਪੰਜਾਬ 'ਚ ਕੋਈ ਵਕੀਲ ਬਣ ਪਿਆ ਕਿ ਚੱਲ ਇਹ ਐਫੀਡੈਵਿਟਾਂ ਦਾ ਕੰਮ ਕਰਦਾ, ਕਈ ਇੱਥੇ ਟਰਾਂਸਲੇਟਰ ਤੁਰੇ ਫਿਰਦੇ, ਹਨਾ। ਤੇ ਤੁਸੀਂ ਇੱਕ ਗੱਲ ਜੇ ਸਮਝਿਓ ਕਿ ਉਹਨੇ ਤੁਹਾਨੂੰ ਜੇ ਥੱਦਾ ਕੋਈ ਫੜਾਉਂਦਾ ਨਾ ਕਿ ਆਹ ਤੇਰਾ ਕੰਮ ਕਰਤਾ, ਇਹਦੀ ਕੀ ਗਾਰੰਟੀ ਆ ਕਿ ਤੁਹਾਡੇ ਵਾਲੇ ਸੇਮ ਜਿਹੜੀ ਇਨਫੋਰਮੇਸ਼ਨ ਤੁਸੀਂ ਦਿੱਤੀ ਆ ਉਹਨੂੰ ਉਹ ਲੈ ਕੇ ਕਿਸੇ ਹੋਰ ਨੂੰ ਨਹੀਂ ਸੈੱਲ ਕਰ ਰਿਹਾ, ਉਹ ਕਰ ਰਿਹਾ। ਕਈ ਵਾਰੀ ਆਪਾਂ ਦੇਖਦੇ ਕਿ ਬੰਦੇ ਨੇ ਬੜਾ ਟਾਈਮ ਲਾਇਆ, ਸਾਡੇ ਨਾਲ ਕੇਸ ਬਣਾਇਆ, ਬੰਦੇ ਨੇ ਆਪਣਾ ਆਹ ਕੀਤਾ, ਏਦਾਂ ਕੀਤਾ, ਉਹਨੇ ਜਾ ਕੇ ਟਰਾਂਸਲੇਟਰ ਨੂੰ ਦਿੱਤਾ ਕਿ ਆਹ ਮੇਰਾ ਟਰਾਂਸਲੇਟ ਕਰ, ਤੇ ਉਹ ਜਿਹੜਾ ਟਰਾਂਸਲੇਟਰ ਸੀਗਾ ਉਹਦੇ ਵਿੱਚੋਂ ਕਈ ਵਾਰੀ ਮੈਂ ਦੇਖਦਾ ਤੇ ਦੁਬਾਰਾ ਕੋਈ ਵਾਰੀ ਹੋਰ ਕੇਸ ਲੈ ਕੇ ਆਉਂਦਾ, ਮੈਂ ਕਿਹਾ ਯਾਰ ਇਹ ਤਾਂ ਜਾਣੇ ਪਛਾਣੇ ਜਿਹਾ ਲੱਗ ਰਿਹਾ, ਲਿਖਣ ਦਾ ਅੰਦਾਜ਼ ਵੀ ਜਿਹੜਾ ਮੇਰਾ ਹੀ ਆ, ਲੈਂਗੁਏਜ ਵੀ ਉਹੀ ਆ, ਤੇ ਘੁੰਮ ਫਿਰ ਕੇ ਜਿਹੜਾ ਉਹ ਹੈਗਾ ਕਿ ਟਰਾਂਸਲੇਟਰ ਦੇ ਥਰੂ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਹੋ ਜਾਂਦੀ ਆ, ਬਾਹਰ ਚਲ ਜਾਂਦੇ ਆ। ਸੋ ਇਹ ਬੜਾ ਜ਼ਿਆਦਾ ਜਿਹੜਾ ਇੱਕ ਚੱਕਰ ਪੈ ਰਿਹਾ ਕਿ ਆਪਾਂ ਆਪ ਹੁਣ ਹੈਰਾਨ ਆ ਕਿ ਯਾਰ ਇਹ ਕਿੱਦਾਂ ਇਹ ਮਤਲਬ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ। ਤੇ ਇਹਦੇ ਵਿੱਚ ਇਹ ਹੈ ਕਿ ਇਹ ਚੀਜ਼ ਨੂੰ ਪਹਿਲਾਂ ਸਮਝੋ ਕਿ ਇਹ ਪ੍ਰੋਬਲਮ ਆ, ਤੇ ਜਿਹੜਾ ਟਰਾਂਸਲੇਟਰ ਜਾਂ ਐਫੀਡੇਵਿਟ ਵਾਲਾ ਬੰਦਾ ਜੇ ਅੰਗੇਜ ਤੁਸੀਂ ਕਰਦੇ ਆ ਇੰਡੀਆ, ਭਾਵੇਂ ਇੱਥੇ ਆ, ਸੋਚ ਪਹਿਲਾਂ ਜੇ ਐਫਰਟ ਤੁਸੀਂ ਲਾਓਗੇ ਐਜ਼ ਅ ਕਮਿਊਨਿਟੀ ਕਿ ਨਹੀਂ ਮੈਂ ਆਪ ਦੱਸਣਾ ਵਾ ਤੇ ਮੇਰੀ ਚੀਜ਼ ਉਹਨੇ ਲਿਖਣੀ ਆ, ਤੇ ਫਿਰ ਉਹਦੇ ਵਿੱਚ ਕਿਸੇ ਦੇ ਨਾਲ ਰਲਣ ਦੀ ਸੰਭਾਵਨਾ ਆ, ਉਹਦੇ ਢਾਂਚੇ ਦੇ ਕਿਸੇ ਦੇ ਨਾਲ ਰਲਣ ਦੀ ਸੰਭਾਵਨਾ 0 ਆ, ਕਿਉਂਕਿ ਜੋ ਤੁਸੀਂ ਦੱਸ ਰਹੇ ਜੇ ਉਹ ਐਗਜ਼ੈਕਟਲੀ ਉਦਾਂ ਹੀ ਲਿਖ ਰਿਹਾ।
ਤੇ ਜੇ ਤੁਸੀਂ ਅਗਲੇ ਬੰਦੇ ਤੇ ਸੁੱਟ ਰਹੇ ਆ ਤਾਂ ਉਹਦਾ ਪਤਾ ਨਹੀਂ ਕਿ ਉਹਨੇ ਲੈਂਗੁਏਜ ਕਿਹੜੀ ਕਿੱਥੋਂ ਦੀ ਕਿੱਦਾਂ ਦੀ ਲਾ ਦੇਣੀ ਆ। ਸੋ ਆਹ ਚੀਜ਼ ਜਿਹੜੀ ਮੇਨ ਅੱਜ ਦੀ ਪ੍ਰੋਬਲਮ ਆ 2024 ਦੇ ਵਿੱਚ, ਜਿਹੜੀ ਕਾਫੀ ਕੋਰਟਾਂ ਦੇ ਵਿੱਚ ਆ ਰਹੀ ਆ ਤੇ ਜਿਹਦੇ ਕਰਕੇ ਜੱਜ ਵੀ ਕਾਫੀ ਸਤੇ ਹੋਏ